जी अस्सलाम वालेकुम दोस्तों। इस ਵੇਲੇ मैं मंडी च खड़ा वा। ऊँट होते ने कुर्बानी वास्ते आए। साढ़े कुछ दोस्त भरा ने डेरा इस्माइल खान तो ऊँट लैके आए ने। इस ਵੇਲੇ पसरूर के कोल इलाका खुई स्टाप है, उत्थे काफ़ी ज़्यादा तादाद च ऊँट इत्थे मौजूद ने। तो मैं तुहानू ऊँट भी दिखा लना और जेडे मालकान ने उन्होंने गल भी करने आ। ਤੁਸੀਂ ਦੱਸੋ ਭਾਜੀ, ਇਹ ਊੜ ਜਿਹੜਾ ਇਹਨੂੰ ਸਾਂਭਣਾ ਮੁਸ਼ਕਲ ਕੀ ਖਾਂਦਾ ਕੀ ਹੈ? ਇਹ ਜੀ ਮਿਸਾ ਖਾਂਦਾ ਹੈ, ਤੂੜੀ ਖਾਂਦਾ ਹੈ ਵਾਲੀ ਚਣਾ ਵਾਲੀ, ਅਤੇ ਦੂਸਰਾ ਖਾਂਦਾ ਹੈ ਯਾਨੀ ਕਿ ਮੂੰਗੀ ਵਾਲੀ, ਤੇ ਇਹ ਘਾਹ ਪੱਠਾ ਖਾਂਦਾ ਹੈ ਜੀ ਵਾਲਾ ਚਰੀ ਮਰੀ ਖਾਂਦਾ ਜੀ, ਅਤੇ ਮੱਕੀ ਖਾਂਦਾ ਹੈ, ਦੂਜਾ ਦਾਲਾਂ ਵਾਲੀ ਖਾਂਦਾ ਹੈ ਕਣਾ ਗਾਲਾ। ਬੱਚੇ ਨਾਲ ਕੱਟੇ ਨਾਲ ਸਸਤਾ ਪਾਉਂਦਾ 3 ਲੱਖ ਚਾਹ ਕੇ 1.5 ਲੱਖ ਦੀ ਹੈ। 3 ਲੱਖ ਤੋਂ 1.5 ਲੱਖ ਕਿਉਂਕਿ ਇਹਦਾ ਗੋਸ਼ਤ ਜਿਹੜਾ ਊੜ ਦਾ ਇਹਦਾ ਜ਼ਿਆਦਾ ਹੁੰਦਾ ਕੱਟੇ ਬੱਚੇ ਨਾਲੋਂ। हाँ जी, ये तकरीबन सही ऊँट हो गए, तकरीबन 8 मन 10 मन का गोश्त होना जी, सुथरा सफा सुथरा। ਅੱਛਾ ਠੀਕ ਹੈ। ਤੇ ਇਹਨੂੰ ਲੋਕੀ ਸਾਂਭਣ ਕਿੱਥੇ? ਇਹ ਮਾਰਦੇ ਮੂਰਦੇ ਤੇ ਨਹੀਂ ਗਲੀ ਮਹੱਲੇ 'ਚ? ना जी, ओके साफ सुथरे ठीक ठाक है, ओके ना मारते ना चक पाने ना केची। ਜੀ ਦੋਸਤੋ, ਜਿਸ ਤਰ੍ਹਾਂ ਕਿ ਤੁਸੀਂ ਸੁਣਿਆ, ਊਂਟ ਦੇ ਮਾਲਕਾਨ ਨੇ ਕਿਹਾ ਹੈ ਕਿ ਊਂਟ ਜਿਹੜੇ ਨੇ ਇਹ ਸਾਡੇ ਕੋਲ 1.5 ਤੋਂ 3 ਲੱਖ ਦੀ ਮਾਲੀਅਤ ਦੇ ਦਰਮਿਆਨ ਮੌਜੂਦ ਨੇ। ਅਗਰ ਤੁਸੀਂ ਕਿਸੇ ਨੇ ਕੁਰਬਾਨੀ ਵਾਸਤੇ ਲੈਣਾ ਹੈ ਤੇ ਤਾਂ ਬੱਚੇ ਨਾਲੋਂ ਗੋਸ਼ਤ ਵੀ ਥੋੜਾ ਜ਼ਿਆਦਾ ਹੀ ਹੁੰਦਾ ਹੈ ਔਰ ਗੋਸ਼ਤ ਪੱਕਣ 'ਚ ਵੀ ਅੱਛਾ ਹੁੰਦਾ ਹੈ। ਤੇ ਊਂਟ ਦੀ ਕੁਰਬਾਨੀ ਦਿਓ। ਇੱਥੇ ਖੂਹੀ ਸਟਾਪ ਦੇ ਕੋਲ ਇਹਨਾਂ ਨੇ ਮੰਡੀ ਲਾਈ ਹੈ ਔਰ ਮੈਂ ਖੁਦ ਵੀ ਇੱਥੇ ਦੇਖੇ ਨੇ, ਜਿਸ ਤਰ੍ਹਾਂ ਕਿ ਤੁਸੀਂ ਵੀਡੀਓ 'ਚ ਦੇਖੇ ਵੀ ਨੇ। ਬੜੇ ਬੜੇ ਮਾਸ਼ਾਅੱਲਾ ਸਿਹਤਮੰਦ ਔਰ ਵੱਡੇ ਵੱਡੇ ਊਂਟ ਹੈਗੇ ਨੇ। ਬੱਚਿਆਂ ਨੂੰ ਲੈ ਕੇ ਆਓ, ਬੱਚੇ ਫਿਰ ਤੁਹਾਨੂੰ ਮਜਬੂਰ ਕਰਨਗੇ ਕਿ ਤੁਸੀਂ ਊਂਟ ਦੀ ਕੁਰਬਾਨੀ ਦਿਓ। ਤੇ ਇੱਥੇ ਇੱਕ ਵਾਰੀ ਚੱਕਰ ਜ਼ਰੂਰ ਲਾਓ। ਤੇ ਇਹ ਦੋਸਤ ਨੇ, ਬੜੇ ਅੱਛੇ ਭਾਈ ਹੈਗੇ ਨੇ, ਤੁਹਾਡੇ ਨਾਲ ਪਿਆਰ ਮੁਹੱਬਤ ਵੀ ਕਰ ਲੈਣਗੇ।